ਬਾਲ ਚਰਾਗ ਇਸ਼ਕ ਦਾ ਮੇਰਾ ਰੋਸ਼ਨ ਕਰ ਦੇ ਸੀਨਾ, ਦਿਲ ਦੇ ਦੀਵੇ ਦੀ ਰੁਸ਼ਨਾਈ ਪਹੁੰਚੇ ਵਿੱਚ ਜ਼ਮੀਨਾਂ। ਮੀਆਂ ਮੁਹੰਮਦ ਬਖਸ਼ ਦੇ ਇਸ ਸ਼ੇਰ ਦੀ ਅਮਲੀ ਤਸਵੀਰ ਅੱਜ ਸਾਡੇ ਮਹਿਮਾਨ ਅਮਰੀਕਾ ਤੋਂ ਖਾਸ ਪ੍ਰਾਹੁਣੇ ਡਾਕਟਰ ਦਲਵੀਰ ਐਸ ਪੰਨੂ ਹੈ। ਪੰਨੂ ਸਾਹਿਬ ਦੇ ਬਾਰੇ ਮੈਂ ਦੱਸਦਾ ਜਾਵਾਂ ਕਿ ਇਹਨਾਂ ਦੀ ਪਾਕਿਸਤਾਨ ਯਾਤਰਾ ਇੱਕ ਵਾਰੀ ਨਹੀਂ ਕਈ ਵਾਰ ਹੋ ਚੁੱਕੀ ਹੈ। ਉਹ ਪਾਕਿਸਤਾਨ ਕਿਉਂ ਆਉਂਦੇ ਹਨ, ਪਾਕਿਸਤਾਨ ਦੇ ਨਾਲ ਉਹਨਾਂ ਦੀ ਕੀ ਮੁਹੱਬਤ ਹੈ, ਲਹਿੰਦੇ ਪੰਜਾਬ ਦੇ ਅੰਦਰ ਉਹਨਾਂ ਦੀ ਖੋਜ ਦਾ ਸਿਲਸਿਲਾ ਜਾਰੀ ਹੈ। ਇੱਥੋਂ ਕੀ ਉਹ ਖੋਜਣਾ ਚਾਹੁੰਦੇ ਨੇ, ਇਹਦੇ ਵਿੱਚ ਸਿੱਖੀ ਇਤਿਹਾਸ ਔਰ ਪੰਜਾਬ ਦੇ ਇਤਿਹਾਸ ਦੀਆਂ ਕਿਹੜੀਆਂ ਰਮਜ਼ਾਂ, ਕਿਹੜੇ ਖਜ਼ਾਨੇ ਛੁਪੇ ਹੋਏ ਨੇ ਜਿਹੜੇ ਹਰ ਸਾਲ ਇੱਥੇ ਆ ਕੇ ਉਹ ਲੱਭਦੇ ਨੇ। ਅੱਜ ਤੁਹਾਨੂੰ ਮਿਲਵਾਵਾਂਗੇ ਡਾਕਟਰ ਦਲਵੀਰ ਐਸ ਪੰਨੂ ਦੇ ਨਾਲ ਔਰ ਉਹਨਾਂ ਦੀ ਬੁੱਕ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਜਿਹੜਾ ਪੱਕਾ ਪੀੜਾ ਕੰਮ ਉਹਨਾਂ ਦਾ ਸਾਡੇ ਸਾਹਮਣੇ ਆਇਆ, ਉਹ ਨਾ ਸਿਰਫ ਦੀ ਸਿੱਖ ਹੈਰੀਟੇਜ ਤੇ ਇੱਕ ਅਥੈਂਟਿਕ ਕਿਤਾਬ ਹੈ, ਬਲਕਿ ਉਸ ਕਿਤਾਬ ਨੂੰ ਅਸੀਂ ਆਉਣ ਵਾਲੇ ਵੇਲੇ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਬਾਰੇ ਵੀ ਇੱਕ ਅਥੈਂਟਿਕ ਬੁੱਕ ਤਸਵਰ ਕੀਤੀ ਜਾਏਗੀ। ਜੀ ਆਇਆਂ ਨੂੰ ਡਾਕਟਰ ਦਲਵੀਰ ਐਸ ਪੰਨੂ ਸਾਹਿਬ। ਥੈਂਕ ਯੂ ਸੋ ਮਚ ਜੀ ਅਹਿਮਦ ਰਜ਼ਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਰੋਤਿਆਂ ਦੇ ਅੱਜ ਰੂਬਰੂ ਹੋ ਸਕਾਂ। ਤੁਹਾਡੀ ਮੁਹੱਬਤ ਪੰਨੂ ਸਾਹਿਬ, ਕੁਛ ਟਾਈਮ ਦਾ ਸਾਡਾ ਇਹ ਹੁੰਦਾ ਕਿ ਜਦੋਂ ਉੱਥੇ ਦਿਨ ਹੁੰਦਾ ਤੇ ਇੱਥੇ ਰਾਤ ਹੋ ਚੁੱਕੀ ਹੁੰਦੀ, ਇੱਥੇ ਰਾਤ ਹੁੰਦੀ ਤੇ ਉੱਥੇ ਦਿਨ ਹੁੰਦਾ, ਤੇ ਇਹ ਟਾਈਮ ਦਾ ਤੁਸੀਂ ਮੈਨੇਜ ਕੀਤਾ ਔਰ ਖਾਸ ਕਰ ਸਾਡੇ ਸੁਣਨ ਵਾਲਿਆਂ ਵਾਸਤੇ ਤੁਸੀਂ ਤਸ਼ਰੀਫ ਲਿਆ, ਇਸ ਲਈ ਤੁਹਾਡਾ ਦਿਲੀ ਸ਼ੁਕਰੀਆ। ਬਗੈਰ ਕਿਸੇ ਲੇਟ ਕੀਤੇ ਹੋਏ ਮੈਂ ਆਨਾ ਵਾ ਗੱਲਬਾਤ ਦੇ ਸਿਲਸਿਲੇ ਵੱਲ। ਥੋੜਾ ਜਿਹਾ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਲਾਈਫ ਜਰਨੀ ਦੇ ਬਾਰੇ ਦੱਸੋ, ਕਿੱਥੇ ਜੰਮੇ ਜਾਏ, ਅਮਰੀਕਾ ਕਿਵੇਂ ਗਏ ਔਰ ਅਮਰੀਕਾ ਤੋਂ ਬਾਅਦ ਫਿਰ ਉੱਥੇ ਕੀ ਕਰਨਾ ਹੋਇਆ, ਪ੍ਰੋਫੈਸ਼ਨ ਕੀ ਹੈ ਤੇ ਕੀ ਕੀ ਕਰ ਰਹੇ ਹੋ, ਕਿਹੜੇ ਲਾਈਫ ਦੇ ਵਿੱਚ ਰੰਗ ਹਨ, ਕਿਹੜੇ ਮਜ਼ੀਦ ਰੰਗ ਬਣਨ ਦੇ ਕੋਈ ਤੁਹਾਡੇ ਪਲਾਨ ਹਨ, ਇਹ ਸਾਡੇ ਕੋਲ ਸੁਣਨ ਵਾਲਿਆਂ ਨੇ ਦੱਸੋ ਜੀ। ਜੀ ਬਿਲਕੁਲ ਜੀ, ਜਿਵੇਂ ਅੱਜ ਆਪਣੀ ਦੋਨਾਂ ਦੀ ਸਕਰੀਨ ਬੈਕਗਰਾਊਂਡ ਬੜੀ ਰੰਗੀਨ ਹੈ, ਸੋ ਇਸ ਤਰ੍ਹਾਂ ਹੀ ਜ਼ਿੰਦਗੀ ਦੇ ਕੁਛ ਨਾ ਕੁਛ ਰੰਗ ਭਰਨ ਦੀ ਜਿਹੜੀ ਤਮੰਨਾ ਚੱਲੀ ਜਾ ਰਹੀ ਹੈ ਔਰ ਇਸ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਤੈਅ ਹੋਈ ਜਾ ਰਿਹਾ। ਜਿਹੜਾ ਮੇਰਾ ਬਚਪਨ ਹੈ, ਮੇਰਾ ਜਨਮ ਹੈ, ਉਹ ਪਿੰਡ ਫਰਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ। ਹੁਣ ਵੈਸੇ ਉਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਆ ਗਿਆ ਹੈ ਤੇ ਮੈਂ ਆਪਣੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਪਿੰਡ ਫਰਾਲਾ ਤੋਂ ਹੀ ਪ੍ਰਾਪਤ ਕੀਤੀ ਹੈ। ਮੁੜ ਕੇ ਮੈਂ ਡੈਂਟਿਸਟਰੀ ਕੀਤੀ ਬਿਹਾਰ ਪਟਨਾ ਤੋਂ, ਤੇ 2 ਸਾਲ ਮੈਂ ਡੈਂਟਲ ਪ੍ਰੈਕਟਿਸ ਕੀਤੀ ਹੈ ਇੰਡੀਆ ਵਿੱਚ। ਫਗਵਾੜਾ ਸ਼ਹਿਰ ਹੈਗਾ ਇੱਕ ਜਲੰਧਰ ਲੁਧਿਆਣਾ ਦੇ ਨੇੜੇ, ਠੀਕ ਹੈ। ਤੇ 97 ਦੇ ਵਿੱਚ ਮੈਨੂੰ ਜਿਹੜਾ ਸੀ ਉਹ ਅਮਰੀਕਾ ਆਉਣ ਦਾ ਮੌਕਾ ਮਿਲਿਆ ਇੱਕ ਕਾਨਫਰੰਸ ਦੇ ਵਿੱਚ, ਜਿਹੜੀ ਸੀ ਕੇਸ ਰਿਪੋਰਟ ਪੇਸ਼ ਕਰਨ ਦਾ। ਉਸ ਤੋਂ ਬਾਅਦ ਮੈਂ ਇੱਥੇ ਅਮਰੀਕਾ ਸੈਟਲ ਹੋ ਗਿਆ 97 ਤੋਂ ਬਾਅਦ। 2000 ਦੇ ਵਿੱਚ ਮੈਨੂੰ ਫਿਰ ਇੱਥੇ ਅਮਰੀਕਾ ਦੇ ਵਿੱਚ ਵੀ ਦੁਬਾਰਾ ਪੜ੍ਹਾਈ ਕਰਕੇ ਡੈਂਟਿਸਟ ਦਾ ਜਿਹੜਾ ਲਾਇਸੈਂਸ ਮਿਲ ਗਿਆ। ਇੱਥੇ ਸ਼ਾਦੀ ਹੋ ਗਈ ਤੇ ਹੁਣ ਇੱਥੇ ਹੀ ਅਮਰੀਕਾ ਦੇ ਵਿੱਚ ਮੈਂ ਆਪਣੀ ਜਿਹੜੀ ਹੈਗੀ ਆ ਡੈਂਟਲ ਪ੍ਰੈਕਟਿਸ ਜਿਹੜੀ ਆ ਉਹ ਕੈਲੀਫੋਰਨੀਆ 'ਚ ਕਰ ਰਿਹਾ। ਠੀਕ ਹੈ। ਅੱਛਾ, ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਪਾਕਿਸਤਾਨ ਆਉਣ ਦਾ ਔਰ ਲਹਿੰਦੇ ਪੰਜਾਬ ਆਉਣ ਦਾ ਖਿਆਲ ਕਦੋਂ ਤੋਂ ਜ਼ਿਹਨ ਦੇ ਵਿੱਚ ਸੀ ਔਰ ਕਦੋਂ ਇਹ ਪੁੱਜਿਆ, ਕਦੋਂ ਇਹ ਪੂਰੀ ਆਸ ਹੋਈ ਤੇ ਤੁਸੀਂ ਇੱਥੇ ਆਏ? ਜੀ ਕਹਿ ਲਓ ਵੀ ਸ਼ੁਰੂ ਤੋਂ ਚਿਣਗ ਜੀ ਤਾਂ ਮੈਨੂੰ ਬਹੁਤ ਬਚਪਨ ਤੋਂ ਸੀ। ਮੈਨੂੰ ਬੜੀ ਆਦਤ ਸੀ ਕਿ ਪਿੰਡ ਦੇ ਵਿੱਚ ਵੀ ਜਦੋਂ ਵੀ ਕੋਈ ਬਜ਼ੁਰਗ ਮਿਲਦੇ ਉਹਨਾਂ ਕੋਲ ਬੈਠ ਕੇ, ਸੱਥ ਦੇ ਉੱਤੇ ਖੂਹ ਤੇ ਬੈਠ ਕੇ ਆਪਣੇ ਬਜ਼ੁਰਗ ਜਾਂ ਆਂਢੀਆਂ ਗੁਆਂਢੀਆਂ ਜਾਂ ਪਿੰਡ ਦੇ ਕੋਈ ਵੀ ਜਿਹੜੇ ਲੋਕੀ ਵੀ ਬਾਹਰ ਤੋਂ ਆਏ ਹੁੰਦੇ, ਅਸੀਂ ਸਾਰਾ ਇਹ ਇਲਾਕਾ ਜਿਹੜਾ ਲੈਲਪੁਰ ਮੌਂਟਗੋਮਰੀ ਨੂੰ ਬਾਹਰ ਹੀ ਕਹਿੰਦੇ ਆ ਹਾਲੇ ਵੀ ਇੰਡੀਆ 'ਚ, ਸੋ ਜਿਹੜੇ ਵੀ ਬਾਹਰੀਏ ਹੁੰਦੇ ਸੀ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ। ਮੈਨੂੰ ਬੜਾ ਚਾਅ ਜਿਹਾ ਸੀ ਇਹ ਦੇਖਣ ਦਾ ਜਾਂ ਸੁਣਨ ਦਾ ਵੀ ਉਹ ਇਲਾਕਾ ਕਿਵੇਂ ਦਾ ਹੋਇਆ। ਸੋ ਉਹਦੀ ਬੈਕਗਰਾਊਂਡ, ਉਸ ਇਲਾਕੇ ਦੇ ਬਾਰੇ ਮੈਂ ਇੰਨਾ ਜ਼ਿਆਦਾ ਬਚਪਨ 'ਚ ਸੁਣ ਚੁੱਕਿਆ ਸੀ। ਤੇ ਜਦੋਂ ਕਦੀ ਅੰਮ੍ਰਿਤਸਰ ਆਉਣਾ, ਅੰਮ੍ਰਿਤਸਰ ਆ ਕੇ ਬੜਾ ਜੀਅ ਕਰਨਾ ਕਿ ਇੱਥੋਂ ਕਿੰਨਾ ਨੇੜੇ ਹੈ ਪਾਕਿਸਤਾਨ, ਪਰ ਕਹਿ ਲਓ ਵੀ ਕਦੀ ਸਬੱਬ ਨਹੀਂ ਸੀ ਬਣਿਆ ਇੰਡੀਆ ਰਹਿੰਦਿਆਂ ਹੋਇਆਂ। ਇਹ ਜ਼ਰੂਰ ਸੀ ਕਿ ਮੈਨੂੰ ਇਹ ਲੱਗਦਾ ਸੀ ਕਿ ਜਿਹੜੇ ਸਾਰੇ ਸਿੱਖ ਆ ਉਹ ਪਾਕਿਸਤਾਨ 'ਚ ਉੱਠ ਕੇ ਇੱਧਰ ਆ ਗਏ ਆ ਤੇ ਉੱਧਰ ਜਿਹੜੇ ਹੈਗੇ ਆ ਮੁਸਲਿਮ ਜਿਹੜੇ ਹੈਗੇ ਆ ਹੁਣ ਉਹ ਯੂਪੀ ਜਾਂ ਬਿਹਾਰ ਤੋਂ ਜ਼ਿਆਦਾ ਗਏ ਹੋਏ ਆ। ਮੇਰੇ ਮਨ 'ਚ ਹਮੇਸ਼ਾ ਇੱਦਾਂ ਰਹਿੰਦਾ ਸੀ ਉੱਧਰ ਜਾਵਾਂਗੇ ਸਾਰੇ ਉਰਦੂ ਬੋਲਦੇ ਹੋਣਗੇ, ਬੜਾ ਜਿੱਦਾਂ ਨਵਾਬਾਂ ਵਾਂਗੂ ਨਵਾਬਾਨਾ ਸਟਾਈਲ ਦਾ ਜਿਹੜਾ ਪਾਕਿਸਤਾਨ ਦਾ ਪੰਜਾਬ ਵਾਲਾ ਮਾਹੌਲ ਹੋਏਗਾ। ਲਖਨਵੀ ਸਟਾਈਲ ਜੱਗ ਜੀ ਰਹਿੰਦੀ ਸੀ, ਲਖਨਵੀ ਸਟਾਈਲ ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਹਾਂ ਲਖਨਵੀ ਸਟਾਈਲ ਜਿਹਾ ਬੜਾ ਰਾਇਲ ਜਿਹਾ ਕਹਿ ਲਓ ਜਾਂ ਵੀ ਉਸ ਤਰ੍ਹਾਂ ਦੇ ਪਾਕਿਸਤਾਨ 'ਚ ਲੋਕ ਸਾਰੇ ਹੋਣਗੇ ਤੇ ਪੰਜਾਬੀ ਕੋਈ ਨਹੀਂ ਬੋਲਦਾ ਹੋ ਗਿਆ। ਕਿਉਂਕਿ ਅਸੀਂ ਪੰਜਾਬ ਇੰਡੀਆ 'ਚ ਰਹਿੰਦੇ, ਪੰਜਾਬ ਜਦੋਂ ਵੀ ਗੱਲ ਕਰਦੇ ਹਾਂ ਪੰਜਾਬੀ, ਅਸੀਂ ਸਿਰਫ ਆਪਣੇ ਵਾਲਾ ਪੰਜਾਬ ਹੀ ਸੋਚਦੇ ਹੁੰਦੇ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਸਮਾਂ ਉਦੋਂ ਹੈ ਨਹੀਂ ਸੀ, ਕਿਸੇ ਨਾਲ ਕੋਈ ਜਾਣ ਪਛਾਣ ਹੈ ਨਹੀਂ ਸੀ। ਸੋ ਇਹ ਕਦੀ ਰਹਿੰਦਾ ਸੀ ਵੀ ਚਲੋ ਜਾਵਾਂਗੇ ਥੋੜੀ ਬੜੀ ਉਰਦੂ ਵੀ ਬੋਲਣੀ ਪਏਗੀ, ਪਰ ਚਲੋ ਬੋਲ ਲਵਾਂਗੇ। ਸੋ ਇਦਾਂ ਦਾ ਜਿਹੜਾ ਕਹਿ ਲਓ ਵੀ ਮਨ ਦੇ ਵਿੱਚ ਇਰਾਦਾ ਸੀ। ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਆ ਉਹ ਚੱਕ 46 GB ਤੋਂ ਮਾਈਗ੍ਰੇਟ ਹੋਏ ਸੀ ਤੇ ਉਹਨਾਂ ਦੀ ਬੜੀ ਖੁਆਇਸ਼ ਰਹੀ ਕਿ ਉਹ ਪਾਕਿਸਤਾਨ ਆਉਣ। ਤੇ ਜਦੋਂ ਇੱਕ ਵਾਰੀ ਉਹ ਮੇਰੇ ਕੋਲ ਇੱਥੇ ਅਮਰੀਕਾ ਆਏ, ਉਹਨਾਂ ਦੇ ਮੈਂ ਨੋਟ ਕੀਤਾ ਕਿ ਹਰ ਗੱਲ ਕਰਦੇ ਆ, ਕੁਛ ਵੀ ਕਰਦੇ ਆ, ਉਹ ਫੇਰ ਬਾਹਰ ਦੀਆਂ ਗੱਲਾਂ ਕਰੀ ਜਾਂਦੇ ਆ ਜੋ ਮੈਂ ਬਚਪਨ 'ਚ ਸੁਣਦਾ ਹੁੰਦਾ ਸੀ। ਮੈਂ ਕਿਹਾ ਵੀ ਜ਼ਿੰਦਗੀ ਦੇ ਹੁਣ ਉਹ 90s 'ਚ ਪਹੁੰਚ ਚੁੱਕੇ ਆ, ਹਾਲੇ ਤੱਕ ਵੀ ਹਮੇਸ਼ਾ ਬਾਹਰ ਦੀ ਗੱਲ, ਕੁਛ ਵੀ ਹੋਣਾ, ਸਾਡੇ ਲੈਲਪੁਰ ਦੀ ਗੱਲ, ਮਤਲਬ ਕੁਛ ਵੀ ਹੋਣਾ, ਲਾਹੌਰ ਦੀ ਜਿਹੜੀ ਸ਼ਾਲੀਮਾਰ ਗਾਰਡਨ ਦੀ ਗੱਲ ਤੱਕ ਵੀ
ਈਵਨ ਜਿਹੜੇ ਕੋਈ ਆਪਣੇ ਅਨਾਰਕਲੀ ਬਾਜ਼ਾਰ ਦੀ ਸ਼ਾਪਿੰਗ ਦੀ ਗੱਲ, ਇਦਾਂ ਦੇ ਉਹਨਾਂ ਦੇ ਅੱਖਰ ਵੋਕੈਬਲਰੀ ਚੋਂ ਗਏ ਨਹੀਂ। ਫਿਰ ਮੈਨੂੰ ਲੱਗਾ ਵੀ ਆਪਾਂ ਜ਼ਿੰਦਗੀ 'ਚ ਕੋਈ ਕੁਝ ਕਰਦੇ ਰਹਿੰਦੇ ਆ, ਮੇਰੇ ਲਈ ਇੱਕ ਸੁਨਹਿਰਾ ਮੌਕਾ ਹੈਗਾ ਵੀ ਜੇ ਮੈਂ ਇਹਨਾਂ ਨੂੰ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਪਾਕਿਸਤਾਨ ਲੈ ਜਾਵਾਂ, ਤੇ ਫਿਰ ਮੇਰੇ ਇੱਥੇ ਦੋਸਤ ਪਾਕਿਸਤਾਨ 'ਚ ਜਾਂ ਡੈਂਟਲ ਪੇਸ਼ੈਂਟ ਪਾਕਿਸਤਾਨ ਤੋਂ ਬਹੁਤ ਹੈਗੇ ਨੇ ਇੱਥੇ ਅਮਰੀਕਾ 'ਚ ਰਹਿੰਦੇ ਹੋਏ, ਉਹਨਾਂ ਦੇ ਨਾਲ ਮੈਂ ਇਹ ਵਿਚਾਰ ਵਟਾਂਦਰਾ ਕੀਤਾ। ਤੇ ਅੱਲਾ ਸੋਹਣੇ ਦਾ ਕਰਮ ਹੈ ਕਿ 2008 ਦੇ ਵਿੱਚ ਜਿਹੜੀ ਮੇਰੀ ਹੈਗੀ ਪਹਿਲੀ ਵਿਜ਼ਿਟ ਹੋਈ ਆਪਣੇ ਬਜ਼ੁਰਗਾਂ ਨੂੰ ਉਹਨਾਂ ਦਾ ਜੱਦੀ ਘਰ ਜਿਹੜਾ ਹੈਗਾ ਲਾਲਪੁਰ 'ਚ ਦਿਖਾਉਣ ਦੇ ਲਈ। ਵਾਹ ਵਾਹ, ਜ਼ਬਰਦਸਤ। ਅੱਛਾ, ਕਿ ਕੌਣ ਆਇਆ ਸੀ ਜਦੋਂ ਇੱਥੇ ਲਾਲਪੁਰ ਆਇਆ ਸੀ? ਉਦੋਂ ਫੈਮਿਲੀ ਦੇ ਕਿਹੜੇ ਲੋਕ ਸਨ? ਦੇਖੋ, ਜਦੋਂ ਅਸੀਂ ਲਾਲਪੁਰ ਪਹੁੰਚੇ ਆ ਉਦੋਂ ਤੱਕ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਪੂਰੇ ਹੋ ਚੁੱਕੇ ਸੀ, ਫੌਤ ਹੋ ਚੁੱਕੇ ਸੀ, ਤੇ ਮੇਰੀ ਦਾਦੀ ਜੀ ਸੀਗੇ ਜਿਹੜੇ ਉਹ ਇੱਥੇ ਪਹੁੰਚੇ ਨੇ। ਨਾਲ ਮੇਰੇ ਪਿਤਾ ਜੀ ਸੀ, ਉਹਨਾਂ ਦੀ ਉਮਰ 4 ਸਾਲ ਦੀ ਸੀ ਮੇਰੇ ਫਾਦਰ ਦੀ ਜਦੋਂ ਪਾਕਿਸਤਾਨ ਬਣਿਆ, ਤੇ ਉਹਨਾਂ ਨੇ ਫਿਰ ਉਹ ਆਪਣਾ ਘਰ ਦੇਖਿਆ ਜਿੱਥੇ ਉਹਨਾਂ ਜਨਮ ਹੋਇਆ ਸੀ। ਸਾਡੇ ਨਾਲ ਮੇਰੇ ਮਦਰ ਵੀ ਸੀਗੇ, ਇਹਨਾਂ ਦਾ ਜਨਮ ਮੌਂਟਗੋਮਰੀ ਦਾ ਹੈਗਾ, ਤੇ ਨਾਲ ਮੇਰੀ ਵਾਈਫ ਔਰ ਸਾਡੇ ਬੱਚੇ, ਅਸੀਂ ਜਿਹੜੇ ਸੀਗੇ ਕੁੱਲ ਇਹ ਪਰਿਵਾਰ ਜਿਹੜਾ ਇੱਥੇ ਫਿਰ ਪਾਕਿਸਤਾਨ ਦਾ ਪੂਰਾ ਵਿਜ਼ਿਟ ਕੀਤਾ। ਅੱਛਾ, ਜਦੋਂ ਤੁਸੀਂ ਆਪਣੀ ਦਾਦੀ ਜੀ ਦੇ ਨਾਲ ਆਉਂਦੇ ਨੇ, ਮੈਨੂੰ ਯਾਦ ਹੈ ਕਿ ਮੇਰੇ ਆਫਿਸ ਵੀ ਉਸ ਦਿਨ ਆਏ ਸੀ ਤੁਸੀਂ ਜੀ। ਇਹ ਤੇ ਬਾਅਦ ਦੀ ਗੱਲ ਹੈ, ਇਹ ਦੂਸਰਾ ਚੱਕਰ ਸੀ ਜਾਂ ਉਹੀ ਪਹਿਲਾ ਸੀ? ਇਹ ਸੈਕੰਡ ਟ੍ਰਿਪ ਸੀਗਾ 2016 ਦੇ ਵਿੱਚ। ਜਿਹੜਾ ਸੀ ਪਹਿਲਾ ਟ੍ਰਿਪ ਸੀ ਉਹਦੇ ਵਿੱਚ ਵੀ ਦਾਦਾ ਔਰ ਦਾਦੀ ਜੀ ਦੋਨੋਂ ਰੈਡੀ ਸੀਗੇ, ਪਰ ਉਸ ਵੇਲੇ ਅਚਾਨਕ ਹੀ 2008 ਦਸੰਬਰ ਦੇ ਵਿੱਚ ਉਹ ਜਿਹੜਾ ਮੁੰਬਈ ਕੰਮ ਹੋਇਆ ਸੀ, ਅਟੈਕ ਵਗੈਰਾ ਹੋਇਆ ਸੀ, ਉਹਦੇ ਨਾਲ ਦੋਨਾਂ ਮੁਲਕਾਂ ਦੇ ਹਾਲਾਤ ਕਾਫੀ ਵਿਗੜ ਗਏ। ਤੇ ਬਿਲਕੁਲ ਲਾਸਟ ਮਿੰਟ ਤੇ ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਸੀ ਉਹ ਪਿੱਛੇ ਹਟ ਗਏ। ਲੋਕਾਂ ਨੇ ਕਿਹਾ ਵੀ ਨਾ ਜਾਓ, ਪਰ ਮੈਂ ਕਿਉਂਕਿ ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਉਹਨੂੰ ਨਾਲ ਲਿਜਾਣ ਦੇ ਲਈ, ਮੈਂ ਹਿਆਂ ਕਰਕੇ ਫਿਰ ਜਿਹੜਾ ਸੀ ਉਹ ਅੱਗੇ ਚਲਾ ਗਿਆ। ਮੈਂ, ਮੇਰੀ ਵਾਈਫ, ਮੇਰੇ ਮਦਰ ਔਰ ਸਾਡੇ ਦੋਨੋਂ ਬੱਚੇ। ਸੋ ਸਾਡੀ ਉਹ ਪਹਿਲੀ ਵਿਜ਼ਿਟ ਇਹ ਸੀਗੀ ਬਿਨਾਂ ਗ੍ਰੈਂਡ ਪੇਰੈਂਟਸ ਤੋਂ। ਅੱਛਾ, ਜਿਹੜਾ 2016 ਦੇ ਵਿੱਚ ਵਿਜ਼ਿਟ ਹੁੰਦਾ ਹੈ ਉਹਦੇ ਜਿੱਥੇ ਤੁਹਾਡੇ ਦਾਦੀ ਜੀ ਨਾਲ ਆਉਂਦੇ ਨੇ ਤੁਹਾਡੇ, ਉਹ ਬੜੇ ਇਮੋਸ਼ਨਲ ਸੀਨ ਸੀ, ਕਿਉਂਕਿ ਮੈਂ ਉਹ ਵੀਡੀਓਜ਼ ਦੇਖੀਆਂ ਪੰਜਾਬੀ ਲੈਟ ਤੇ, ਮੈਂ ਦੇਖੀਆਂ ਇੱਧਰ ਉੱਧਰ ਦੇਖੀਆਂ ਜੀ। ਜਿਹੜੀ ਤੁਹਾਡੀ ਦਾਦੀ ਜੀ ਸੀ, ਕਿਸ ਤਰ੍ਹਾਂ ਉਹਨਾਂ ਦਾ ਕੀ ਐਕਸਪੀਰੀਅੰਸ ਸੀ? ਉਹ ਬੜੇ ਜਜ਼ਬਾਤੀ ਸੀਨ ਸੀ ਲੋਕਾਂ ਦੇ ਨਾਲ ਉਹਨਾਂ ਦਾ, ਜਦੋਂ ਆਏ ਕਿਵੇਂ ਮਿਲੇ, ਕਿਵੇਂ ਘਰ ਲੱਭਿਆ, ਕੋਈ ਉਹਦੇ ਬਾਰੇ ਥੋੜਾ ਜਿਹਾ ਚਾਨਣ ਪਾਓ ਪਲੀਜ਼। ਜੀ, ਬੜੀ ਇੰਟਰਸਟਿੰਗ ਸਟੋਰੀ ਹੈ। ਜਦੋਂ ਅਸੀਂ ਇੱਥੇ ਪਹੁੰਚੇ ਆ, ਮੈਂ ਉਹਨਾਂ ਨੂੰ ਪਹਿਲਾਂ ਵੀ ਕਈ ਸਾਲ ਪਹਿਲਾਂ ਪੁੱਛਦਾ ਰਿਹਾ ਕਿ ਬੀਬੀ ਜੀ ਆਪਾਂ ਜਾ ਕੇ ਕਿਵੇਂ ਲੱਭਾਂਗੇ, ਤੇ ਉਹ ਬਾਰ-ਬਾਰ ਇਹੀ ਕਹਿੰਦੇ ਰਹੇ ਵੀ ਮੇਰੀਆਂ ਭਾਵੇਂ ਅੱਖਾਂ ਬੰਦ ਹੀ ਤੂੰ ਉੱਥੋਂ ਲਾਲਪੁਰ ਤੋਂ ਜਾਂ ਭਾਵੇਂ ਨੇੜੇ ਗੋਜਰਾ ਸ਼ਹਿਰ ਹੈਗਾ ਟੋਬਾ ਟੇਕ ਸਿੰਘ ਦੇ ਨੇੜੇ, ਮੈਂ ਉੱਥੋਂ ਆਪਣੇ ਪਿੰਡ ਜਿਹੜਾ ਹੈਗਾ ਆਪੇ ਪਹੁੰਚ ਜਾਊਗੀ। ਮਤਲਬ ਉਹ ਇੰਨੀ ਜ਼ਿਆਦਾ ਯਾਦ ਕਰਦੇ ਸੀ। ਖਾਸ ਕਰਕੇ ਜਦੋਂ ਸਾਡੇ ਦਾਦਾ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਨਾਂ ਦੀ ਇਹ ਯਾਦ ਬਹੁਤ ਪ੍ਰਬਲ ਹੋ ਗਈ ਕਿ ਉਹ ਉਹਨਾਂ ਦਾ ਜਿਹੜੀ ਤਮੰਨਾ ਸੀ ਉਹ ਹੁਣ ਮੈਂ ਪੂਰੀ ਕਰਨੀ ਹੈਗੀ ਆ। ਸੋ ਉਹਨਾਂ ਨੇ ਬਹੁਤ ਸਿਰੜ ਰੱਖਿਆ ਇਸ ਚੀਜ਼ ਦਾ। ਔਰ ਜਦੋਂ ਅਸੀਂ ਇੱਥੇ ਪਹੁੰਚੇ ਵੀ ਹਾਂ, ਜਦੋਂ ਪਾਕਿਸਤਾਨ ਦੀ ਧਰਤੀ ਤੇ ਪਹੁੰਚੇ ਹਾਂ, ਮੈਂ ਨੋਟ ਕੀਤਾ ਕਿ ਉਹਨਾਂ ਨੇ ਉੱਥੇ ਉਤਰਦੇ ਹੀ ਪਹਿਲਾਂ ਜਿਹੜਾ ਸੀ ਜ਼ਮੀਨ ਨੂੰ ਮੱਥਾ ਟੇਕਿਆ, ਮਤਲਬ ਏਦਾਂ ਸਜਦਾ ਕੀਤਾ ਵਾਘਾ ਬਾਰਡਰ ਕ੍ਰਾਸ ਕਰਦੇ ਆਂ। ਤੇ ਸਿੱਧਾ ਹੀ ਮੇਰੇ ਦੋਸਤ ਨੇ ਲਾਹੌਰ, ਬੜੇ ਚੰਗੇ ਖਾਸ ਦੋਸਤ ਨੇ, ਮੈਂ ਉਹਨਾਂ ਕੋਲ ਹਮੇਸ਼ਾ ਠਹਿਰਦਾ ਮਾਡਲ ਟਾਊਨ, ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ। ਤੇ ਉੱਥੋਂ ਹੀ ਬਸ ਮਾਤਾ ਜੀ, ਮਤਲਬ ਉਹ ਏਦਾਂ ਸੀ ਕਿ ਮੈਨੂੰ ਹੁਣ ਭਾਵੇਂ ਰਾਤ ਪੈ ਚਲੀ ਤੇ ਹੁਣੇ ਰਾਤ ਨੂੰ ਜਿਹੜਾ ਮੇਰਾ ਆਪਣਾ ਪਿੰਡ ਹੈਗਾ ਉੱਥੇ ਲੈ ਕੇ ਜਾਓ। ਤੇ ਸੁਬਾਹ ਦਿਨ ਚੜ੍ਹਦੇ ਆਂ ਹੀ, ਨਾ ਕਿਤੇ ਹੋਰ ਕੋਈ ਗੁਰਦੁਆਰਾ ਜਾਂ ਕੋਈ ਸ਼ਾਹੀ ਕਿਲਾ, ਉੱਦਾਂ ਨਹੀਂ। ਉਹ ਕਹਿੰਦੇ ਨੇ ਮੈਂ ਪਹਿਲਾਂ ਮੇਰੇ ਪਿੰਡ ਪਹੁੰਚੋ, ਪਹਿਲਾਂ ਪਿੰਡ ਜਾਣਾ। ਹਾਂਜੀ, ਉਹਨਾਂ ਦੇ ਪਿੰਡ ਪਹੁੰਚੇ। ਫਿਰ ਪਿੰਡ ਆਫ ਕੋਰਸ ਬਹੁਤ ਬਦਲ ਚੁੱਕਾ ਸੀਗਾ, ਸਭ ਕੁਝ ਜਿਹੜਾ ਸੀ, ਘਰ ਜਿਹੜੇ ਸੀ ਪੱਕੇ ਬਣ ਗਏ, ਉਹ ਕੱਚੇ ਘਰ ਛੱਡ ਕੇ ਆਏ ਸੀਗੇ ਵੱਡੇ। ਪਰ ਉਹਨਾਂ ਨੂੰ ਨਿਸ਼ਾਨੀ ਏਦਾਂ ਯਾਦ ਸੀਗੀ ਵੀ ਜਿੱਥੇ ਪਿੰਡ ਦਾ ਗੁਰਦੁਆਰਾ ਹੁੰਦਾ ਸੀ, ਸੋ ਲੋਕਾਂ ਨੇ ਉਹ ਗੁਰਦੁਆਰਾ ਦੱਸਿਆ। ਉੱਥੇ ਫਿਰ ਉਹ ਗੱਡੀ ਜਿਹੜੀ ਕਾਰ ਚੋਂ ਸੀ ਉਹਨਾਂ ਨੂੰ ਉਤਾਰਿਆ, ਤੇ ਹੌਲੀ ਹੌਲੀ ਫਿਰ ਗੁਰਦੁਆਰੇ ਤੋਂ ਸੇਧ ਲੈ ਕੇ ਬਿਲਕੁਲ ਉਸ ਗਲੀ ਦੇ ਮੋੜ ਤੇ ਏਦਾਂ ਉਹਨਾਂ ਨੂੰ ਦੱਸਦਾ ਸੀ ਕਿ ਗਾਂ ਗਲੀ ਏਦਾਂ ਬੰਦ ਹੋਏਗੀ ਤੇ ਆ ਖੱਬੇ ਹੱਥ ਘਰ ਆ। ਤੇ ਉਹ ਜਿਹੜਾ ਇਹਨਾਂ ਦਾ ਆਪਣਾ ਘਰ ਸੀਗਾ, ਸਾਡਾ ਜਿਹੜਾ ਪੁਰਾਣਾ ਘਰ ਸੀ, ਉਹ ਕਾਫੀ ਉਹਦਾ ਸਟਰਕਚਰ ਉਦਾਂ ਹੀ ਸੀ ਜਿਵੇਂ ਇਹ ਛੱਡ ਕੇ ਗਏ ਸੀਗੇ। ਉਹਦੇ ਨਾਲ ਹੀ ਫਿਰ ਜਦੋਂ ਉਹਨਾਂ ਨੇ ਘਰ ਮਿਲਿਆ, ਉਹਨਾਂ ਨੂੰ ਯਾਦ ਆ ਗਿਆ ਕਿ ਮੈਂ ਫਲਾਨੀਆਂ ਪੇਟੀਆਂ ਆਪਣੀਆਂ ਫਲਾਨੀ ਦੋਸਤ ਮੁਸਲਮਾਨ ਜਿਹੜੀ ਉਹਨਾਂ ਦੀ ਕੋਈ ਸਹੇਲੀ ਹੋਏਗੀ ਉਹਨੂੰ ਦੇ ਕੇ ਗਈ ਸੀ, ਕੋਈ ਸਮਾਨ ਉਹਨੂੰ ਦੇ ਕੇ ਗਈ ਸੀ, ਉਹ ਮੇਰੀਆਂ ਸਹੇਲੀਆਂ ਦੇ ਨਾਮ ਲੈਣ ਲੱਗ ਪਈਆਂ। ਤੇ ਪਿੰਡ ਦੇ ਬਹੁਤ ਬਜ਼ੁਰਗ ਮਿਲੇ ਜਿਨ੍ਹਾਂ ਦੀਆਂ ਉਹ ਮਾਤਾ ਸੀਗੀਆਂ, ਮਤਲਬ ਮਾਤਾ ਜੀ ਦੇ ਆਣ ਦਾ ਤਾਂ ਕੋਈ ਨਹੀਂ ਮਿਲਿਆ, ਜਿਹੜੇ ਉਹਨਾਂ ਦੇ ਅੱਗੇ ਬੱਚੇ ਸੀਗੇ, ਜਦੋਂ ਇਹਨਾਂ ਨੇ ਨਾਮ ਕਿੰਨੇ ਲਏ ਫਿਰ ਪੂਰਾ ਪਿੰਡ ਇਕੱਠਾ ਹੋ ਗਿਆ ਵੀ ਲੈ ਵੀ ਮਾਤਾ ਵਾਕਈ ਸਾਡੇ ਪਿੰਡ ਦੀ ਆ। ਉਹਨਾਂ ਨੇ ਨਾਮ ਇੰਨੇ ਕੁ ਲਏ, 5-7 ਮੁਸਲਮਾਨ ਪਰਿਵਾਰਾਂ ਦੇ ਲਏ ਜਿਨ੍ਹਾਂ ਨਾਲ ਉਹਦੀ ਸਾਂਝ ਬੜੀ ਗੂੜੀ ਸੀ। ਉਹਨਾਂ ਨੂੰ ਘਰ ਨਹੀਂ ਪਤਾ ਸੀ। ਗਾਂਹ ਜਾ ਕੇ ਇੱਕ ਜਗ੍ਹਾ ਤੇ ਉਹ ਕਹਿੰਦੇ ਕਿ ਆ ਸਾਹਮਣੇ ਹਰੀਆਂ ਬਾਰੀਆਂ ਵਾਲਾ, ਏਦਾਂ ਕਰਕੇ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਵੀ ਉੱਥੇ ਵਿਆਹੀ ਸੀ, ਤੇ ਉਹ ਘਰ ਹਾਲੇ ਵੀ ਉਹ ਓਦਾਂ ਹੀ ਸੀਗਾ। ਸੋ ਬੜਾ ਭਾਵੁਕ ਜਿਹਾ ਸੀਨ ਸੀ। ਤੇ ਉੱਥੋਂ ਫਿਰ ਕਹਿੰਦੇ ਥੋੜੀ ਦੇਰ ਬਾਅਦ ਮੈਨੂੰ ਭੁੱਲਾ ਜਿਹਾ ਭਈ ਇੱਥੋਂ ਆਪਾਂ ਜਗਦਿਆਂ ਵੀ ਜਾ ਸਕਦੇ ਹਾਂ, ਮੇਰੇ ਪੇਕਿਆਂ ਦਾ ਪਿੰਡ ਹੈ। ਹਾਂਜੀ, ਉੱਥੋਂ 4 ਕਿਲੋਮੀਟਰ ਦੂਰ ਜਿਹੜਾ ਪਿੰਡ ਸੀ ਚੱਕ 46 GB, ਜਿਹੜਾ ਹੁਣ ਸਖੀਰਾ ਹੈਗਾ, ਉੱਥੋਂ ਕੁਝ ਮਤਲਬ 10-15 ਮਿੰਟ ਦੀ ਡਰਾਈਵ ਤੇ ਉਹਨਾਂ ਦਾ ਪੇਕਾ ਪਿੰਡ ਸੀ। ਉੱਥੇ ਵੀ ਉਹਨਾਂ ਨੇ ਜਾਣ ਦੀ ਤਮੰਨਾ ਜ਼ਾਹਿਰ ਕੀਤੀ, ਤਾਂ ਮੈਨੂੰ ਬੜਾ ਚੰਗਾ ਲੱਗਿਆ
ਇੱਥੇ ਜਦੋਂ ਅਸੀਂ ਪਹੁੰਚੇ ਹਾਂ ਇਸ ਪਿੰਡ ਦੇ ਵਿੱਚ, ਉਹਨਾਂ ਨੇ ਘਰ ਜਦੋਂ ਵਿਹੜੇ ਵੜੇ ਆ, ਸਭ ਤੋਂ ਪਹਿਲਾਂ ਇਹੀ ਕਿਹਾ, ਆਓ ਵਿਹੜਾ ਜਿੱਥੇ ਮੇਰਾ ਡੋਲਾ ਉਤਰਿਆ ਸੀ। ਤੇ ਵਾਹ ਸਾਨੂੰ ਵਾਹ ਵਾਹ। ਅੱਜ ਕੱਲ ਉਹੀ ਅੱਖਰ ਹੁਣ ਸੁਣਦੇ ਨਹੀਂ ਆ, ਡੋਲਾ ਅੱਖਰ ਹੀ ਕਹ ਲਓ ਵੀ ਖਤਮ ਜਿਹਾ ਹੋ ਗਿਆ। ਹਾਂ ਹਾਂ। ਤੇ ਫਿਰ ਉੱਥੇ ਆਫ ਕੋਰਸ ਜਦੋਂ ਬੈਠੇ ਕਈ ਘੰਟੇ, ਉਹਨੂੰ ਘਰ ਵਾਲਿਆਂ ਨੇ ਪ੍ਰਸ਼ਾਦਾ ਪਾਣੀ ਛਕਾਇਆ, ਸਾਡੀ ਬਹੁਤ ਬਹੁਤ ਜ਼ਿਆਦਾ ਸਾਡਾ ਕਹਿ ਲਓ ਵੀ ਮਹਿਮਾਨ ਨਵਾਜ਼ੀ ਕੀਤੀ। ਫਿਰ ਉਹਨਾਂ ਨੂੰ ਪੁਰਾਣੀ ਯਾਦਾਂ ਜਦੋਂ ਤੇ ਯਾਦ ਹੋਈਆਂ, ਫਿਰ ਉਹ ਆਪਣੇ ਪੇਰੈਂਟਸ ਨੂੰ, ਆਪਣੇ ਚਾਚਿਆਂ ਨੂੰ ਯਾਦ ਕਰਨ ਲੱਗੇ। ਮੇਰਾ ਆਪਣਾ ਪਿੰਡ ਵੀ ਜਿਹੜਾ ਪੇਕਾ ਪਿੰਡ ਹੈ ਉਹ ਨੇੜੇ ਹੀ ਹੈ, ਉੱਥੇ ਵੀ ਜਾਣਾ। ਫਿਰ ਅਸੀਂ ਉੱਥੇ ਵੀ ਪਹੁੰਚੇ, ਉੱਥੇ ਵੀ ਉਹਨਾਂ ਦਾ ਘਰ ਲੱਭਿਆ, ਉੱਥੇ ਵੀ ਉਹਨਾਂ ਨੂੰ ਬੜੀਆਂ ਗੱਲਾਂ ਯਾਦ ਸੀਗੀਆਂ ਪਿੰਡ ਦੀਆਂ, ਕਈ ਨਾਮ। ਸੋ ਬਹੁਤ ਹੀ ਕਹਿ ਲਓ ਇੱਕ ਭਾਵੁਕ ਜਿਹਾ ਉਹ ਇੱਕ ਦਿਨ ਜਿਹੜਾ ਹੈਗਾ ਪਾਕਿਸਤਾਨ ਦਾ, ਉਹਨੇ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਬਰਦਸਤ ਤਬਦੀਲੀ ਲਿਆਂਦੀ ਕਿ ਲਾਈਫ ਕੀ ਹੈ, ਕਿਵੇਂ ਰਿਸ਼ਤੇ ਨਾਤੇ ਹੁੰਦੇ ਨੇ, ਕਿਵੇਂ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਆਪਾਂ ਨੂੰ ਇਸ ਵੇਲੇ ਵੀ ਇੰਡੀਆ ਤੇ ਪਾਕਿਸਤਾਨ ਨੂੰ ਜੋੜ ਸਕਦੀਆਂ ਨੇ, ਇਹਨਾਂ ਬਜ਼ੁਰਗਾਂ ਦੀਆਂ ਯਾਦਾਂ ਦੇ ਸਹਾਰੇ। ਅੱਛਾ, ਮੇਰੇ ਦੋ ਕੁਐਸਚਨ ਹੋਣਗੇ ਇਸੇ ਦੇ ਨਾਲ ਜੁੜੇ ਹੋਏ। ਇੱਕ ਤੇ ਕਿ ਜਦੋਂ ਇੱਥੇ ਆਏ ਤੇ ਜਿਹੜੇ ਲੋਕ ਸਨ, ਕੋਈ ਪੁਰਾਣੇ ਲੋਕਾਂ ਦੇ ਵਿੱਚੋਂ ਕਿਆ ਮਾਂ ਜੀ ਨੂੰ, ਕੋਈ ਦਾਦੀ ਜੀ ਉਹਨਾਂ ਨੂੰ ਕੋਈ ਮਿਲੇ ਲੋਕ? ਦੂਸਰਾ, ਜਿਹੜੇ ਆਮ ਪਬਲਿਕ ਸੀ, ਉਹਨਾਂ ਦਾ ਉਹਨਾਂ ਨਾਲ ਮੇਲ ਵਰਤਨ ਦਾਦੀ ਜੀ ਉਹਨਾਂ ਨਾਲ ਔਰ ਤੁਹਾਡੇ ਨਾਲ ਉਹ ਕਿਸ ਤਰ੍ਹਾਂ ਦਾ ਸੀ? ਦੂਸਰਾ ਕੁਐਸਚਨ ਮੇਰਾ ਇਹ ਹੋਏਗਾ ਕਿ ਇਹ ਜਿਹੜਾ ਇੱਕ ਦੁਖਾਂਤ ਹੈ, ਇਹ ਅਦਲਾ ਬਦਲੀ ਦਾ, ਬੇਘਰੀ ਦਾ ਜਿਹੜਾ ਦੁੱਖ ਹੈ, ਉਹ ਵੱਡਿਆਂ ਦੇ ਰਾਹੀਂ ਤੁਸੀਂ ਆਪਣੇ ਅੰਦਰ ਕਿਸ ਹੱਦ ਤੱਕ ਫੀਲ ਕੀਤਾ? ਕਿਉਂਕਿ ਅਸੀਂ ਤੇ ਉਹ ਦੁਖਾਂਤ ਉਸ ਦਾ ਪਾਰਟ ਨਹੀਂ ਬਣੇ, ਲੇਕਿਨ ਇਹ ਕਿ ਸਾਡੇ ਵੱਡਿਆਂ ਨੇ ਉਹ ਵੇਖਿਆ ਹੈ, ਉਹਨਾਂ ਰਾਹੀਂ ਸਾਡੇ ਅੰਦਰ ਉਹ ਚੀਜ਼ ਜਿਹੜੀ ਇੱਕ ਆਈ ਹੈ, ਉਹਨੂੰ ਅਸੀਂ ਅੱਜ ਕਿਸ ਰੁਖ ਦੇ ਨਾਲ, ਕਿਸ ਪਰਸਪੈਕਟਿਵ ਦੇ ਵਿੱਚ ਵੇਖ ਰਹੇ ਹਾਂ? ਜੀ, ਤੁਹਾਡੇ ਪਹਿਲੇ ਪ੍ਰਸ਼ਨ ਦਾ ਉੱਤਰ ਤੇ ਹੈਗਾ ਕਿ ਮੈਂ ਸਮਝਦਾ ਵੀ ਜ਼ਿੰਦਗੀ ਭਰ 'ਚ ਇੰਨੀ ਵਧੀਆ ਮਹਿਮਾਨ ਨਵਾਜ਼ੀ ਜਾਂ ਗਰਮਜੋਸ਼ੀ ਨਾਲ ਸਾਡਾ ਕਦੀ ਸਵਾਗਤ ਨਹੀਂ ਹੋਇਆ ਜਿੰਨਾ ਅਸੀਂ ਪਾਕਿਸਤਾਨ 'ਚ ਆਪਣੇ ਉਸ ਪਿੰਡ 'ਚ ਦੇਖਿਆ, ਜਾਂ ਲਾਹੌਰ ਜਾ ਕੇ ਵੀ, ਜਿੱਥੇ ਵੀ ਜਾ ਕੇ ਕਿਸੇ ਨੂੰ ਪਤਾ ਲੱਗਦਾ ਕਿ ਅਸੀਂ ਇੰਡੀਆ ਤੋਂ ਆਏ ਹਾਂ। ਮੈਂ ਤਾਂ ਬਹੁਤ ਵਾਰੀ ਪਾਕਿਸਤਾਨ ਗਿਆ, ਬਹੁਤ ਦੋਸਤਾਂ ਨੂੰ ਵੀ ਲੈ ਕੇ ਜਾਣਾ। ਮੇਰਾ ਖਿਆਲ ਹੈ ਬਹੁਤ ਹੀ ਜ਼ਿਆਦਾ ਵੱਡੀ ਇੱਕ ਦੇਣ ਹੈਗੀ ਆ, ਰੱਬ ਵੱਲੋਂ ਬਖਸ਼ਿਸ਼ ਹੈਗੀ ਆ ਪਾਕਿਸਤਾਨ ਦੇ ਲੋਕਾਂ ਨੂੰ, ਕਿਉਂਕਿ ਇੰਨੀ ਜ਼ਿਆਦਾ ਮਹਿਮਾਨ ਨਵਾਜੀ ਬਾਹਰੋਂ ਆਏ ਬੰਦੇ ਦੀ ਜਿਹੜੀ ਉਹ ਕਰਦੇ ਨੇ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਹ ਕਦੀ ਕੋਈ ਇੱਦਾਂ ਗਵਰਨਮੈਂਟ ਵੱਲੋਂ ਆਰਡਰ ਨਹੀਂ ਹੁੰਦੇ, ਇਹ ਕੋਈ ਸਰਕਾਰੀ ਤੌਰ ਤੇ ਤੁਸੀਂ DC ਵੱਲੋਂ ਆਰਡਰ ਨਹੀਂ ਦੇ ਸਕਦੇ, ਤੇ ਲੋਕਾਂ ਦੀ ਆਪਣੀ ਦਿਲੋਂ ਜਿਹੜੀ ਹੈਗੀ ਆ ਆਪਣੱਤ ਹੈਗੀ, ਜਿਹੜੀ ਕਿ ਖੁੱਲ ਕੇ ਸਾਹਮਣੇ ਆਉਂਦੀ ਹੈ। ਸੋ ਬਾਰ-ਬਾਰ ਇਹ ਚੀਜ਼ ਜਿਹੜੀ ਹੈਗੀ ਦੇਖਣ ਨੂੰ ਮਿਲਦੀ ਹੈ। ਮੈਂ ਨਹੀਂ, ਔਰ ਸਿਰਫ ਥੋੜੇ ਕੁਝ ਲੋਕ ਨਹੀਂ, ਹਜ਼ਾਰਾਂ ਲੱਖਾਂ ਲੋਕੀ ਜਿਹੜੇ ਪਾਕਿਸਤਾਨ ਵਿਜ਼ਿਟ ਕਰਦੇ ਨੇ, ਉਹ ਇਸ ਚੀਜ਼ ਨੂੰ ਜਿਹੜਾ ਬਹੁਤ ਭਲੀ ਭਾਂਤ ਜਿਹੜਾ ਮਹਿਸੂਸ ਕਰਦੇ ਨੇ। ਦੂਸਰਾ ਕੁਐਸਚਨ ਸੀ ਕਿ ਜਿਹੜੀ ਅਸੀਂ ਦਰਦ ਆਪਣੇ ਪਿੰਡ ਦੇ ਤਾਂ ਨਹੀਂ ਹਟਾਈ, ਪਰ ਕਈ ਵਾਰੀ ਹੁਣ ਇੱਥੇ ਅਮਰੀਕਾ 'ਚ ਵੀ ਮੈਂ 2-3 ਵਾਰੀ ਆਪਣਾ ਘਰ ਬਦਲ ਹਟਿਆ ਕਿਸੇ ਚੱਕਰ 'ਚ, ਨਾ ਉਹੀ ਮੈਨੂੰ ਫੀਲ ਹੁੰਦਾ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਬਦਲ ਰਿਹਾ। ਕਿੰਨਾ ਔਖਾ ਹੈ ਇੱਕ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਜਾਣਾ, ਨਵੇਂ ਸਿਰਿਓਂ ਫਿਰ ਸੈਟਅਪ ਹੋਣਾ। ਉਹ ਲੋਕਾਂ ਨੂੰ ਤਾਂ ਖੜੇ ਪੈਰ ਜਿਹੜੀਆਂ ਸੀ ਰੋਟੀਆਂ ਪੱਕੀਆਂ ਪਕਾਈਆਂ ਜਿਹੜੀਆਂ ਸੀ ਉਹ ਤਵੀਆਂ ਤੇ ਰਹਿ ਗਈਆਂ ਸੀ। ਇੰਨਾ ਕੁ ਸ਼ਾਰਟ ਨੋਟਿਸ ਮਿਲਿਆ ਸੀ ਕਿ ਜਿਹੜਾ ਪਿੰਡ ਛੱਡ ਕੇ ਚਲੇ ਜਾਓ। ਫਿਰ ਜਦੋਂ ਮੈਂ ਆਪਣੀ ਰਿਸਰਚ ਦੇ ਹਵਾਲੇ ਨਾਲ ਪੁਰਾਣੀ ਹਿਸਟਰੀ ਲੱਭਣ ਲੱਗਿਆ ਕਿ ਉੱਥੇ ਗਏ ਕਦੋਂ ਸੀ, 1880s 'ਚ ਕਿੱਦਾਂ ਵਾਰ ਵਸਾਈ ਗਈ, ਉਹ ਸਾਰੀਆਂ ਸਟੋਰੀ ਸੁਣੀਆਂ, ਤਾਂ ਲੱਗਦਾ ਕਿ ਹਿਸਟਰੀ ਨੇ 1947 ਦੀ ਵੰਡ ਨੂੰ ਉੱਪਰ ਜਗ੍ਹਾ ਨਹੀਂ ਦਿੱਤੀ। ਵਰਲਡ ਹਿਸਟਰੀ ਨੇ ਇਹਨੂੰ ਉਹ ਜਗ੍ਹਾ ਦਿੱਤੀ ਨਹੀਂ ਜਿੰਨਾ ਵੱਡਾ ਇਹ ਕਾਂਡ ਆਪਣੇ ਇਲਾਕੇ 'ਚ ਹੋਇਆ ਹੈ, ਜਿੰਨਾ ਵੱਡਾ ਇਹ ਪੂਰੀ ਦੁਨੀਆ ਦੇ ਲਈ ਕਹਿ ਲਓ ਵੀ ਇੱਕ ਅਹਿਮ ਈਵੈਂਟ ਹੈਗਾ ਆ। ਇਹਨੂੰ ਉਸ ਤਰੀਕੇ ਦੇ ਨਾਲ ਦੁਨੀਆ ਭਰ ਦੀ ਹਿਸਟਰੀ ਦੀ ਬੁੱਕਸ ਕਹਿ ਲਓ ਜਾਂ ਕਲਚਰਲ ਹੈਰੀਟੇਜ ਦੀ ਬੁੱਕਸ ਪੜ੍ਹਾਇਆ ਹੀ ਨਹੀਂ ਗਿਆ। ਪਾਰਟੀਸ਼ਨ ਬਹੁਤ ਹੀ ਇੱਕ ਇਸ ਆਪਣੇ ਮੌਜੂਦਾ ਸਮਾਂ ਹੈਗਾ, ਉਹਦੇ ਵਿੱਚ ਲੂੰ ਕੰਡੇ ਖੜੇ ਕਰਨ ਵਾਲੀ ਗੱਲ ਹੈਗੀ ਆ ਵੀ ਲੋਕਾਂ ਨੂੰ, ਦੋਨਾਂ ਧਿਰਾਂ ਨੂੰ ਹੀ, ਮੁਸਲਮਾਨ ਨੂੰ ਵੀ ਤੇ ਸਿੱਖ ਨੂੰ ਵੀ ਭੜਕਾ ਕੇ ਜਾਂ ਭੜਕ ਕੇ, ਡਜ਼ਨਟ ਮੈਟਰ ਕਿੱਦਾਂ, ਜਿਹੜੀਆਂ ਇੰਨੀਆਂ ਸਦੀਆਂ ਪੁਰਾਣੀ ਜਿਹੜੀ ਸੱਭਿਅਤਾ ਸੀ ਉਹ ਰੋਲ ਕੇ ਰੱਖ ਦਿੱਤੀ। 4-5 ਜਿਹੜੇ ਦਿਨਾਂ ਦੇ ਵਿੱਚ ਹੀ ਜਦੋਂ ਜ਼ਿਆਦਾ ਕਤਲੇਆਮ ਹੋਇਆ, ਮਤਲਬ ਐਵਰੀਥਿੰਗ ਵਾਜ਼ ਵੀ ਨਾ ਇੱਧਰ ਕੋਈ ਸਿੱਖ ਰਵੇ, ਹਿੰਦੂ ਰਵੇ, ਨਾ ਦੂਜੇ ਪਾਸੇ ਕੋਈ ਮੁਸਲਮਾਨ ਰਵੇ। ਮਤਲਬ ਇਟ ਵਾਜ਼ ਸਮਥਿੰਗ ਲਾਈਕ ਦੈਟ, ਜਿਹੜਾ ਆਪਾਂ ਸ਼ਾਇਦ ਸ਼ਬਦਾਂ 'ਚ ਐਕਸਪਲੇਨ ਵੀ ਨਹੀਂ ਕਰ ਸਕਦੇ। ਬਿਲਕੁਲ ਸਹੀ ਕਹਿੰਦੇ ਹੋ ਕਿ ਇਹ ਜਿਹੜਾ ਉਸ ਵੇਲੇ ਦੀ ਇੱਕ ਪੋਲੀਟੀਕਲ ਗੇਮ ਜਾਂ ਉਸ ਵੇਲੇ ਦੀ ਐਸਟੈਬਲਿਸ਼ਮੈਂਟ ਨੇ ਜੋ ਕੀਤਾ, ਕੋਈ 15 ਤੋਂ 20 ਲੱਖ ਲੋਕ ਮਰਵਾਏ, ਕੋਈ 1 ਕਰੋੜ ਤੋਂ ਉੱਤੇ ਲੋਕ ਬੇਘਰ ਹੋਏ। ਇਸ ਤਰੀਕੇ ਦੀ ਸਾਨੂੰ ਕਿਤੇ ਹਿਸਟਰੀ ਦੇ ਵਿੱਚ ਕੁਝ ਲੱਭਦਾ ਨਹੀਂ ਹੈ ਕਿਸ ਤਰੀਕੇ ਨਾਲ ਹੋਇਆ। ਔਰ ਫਿਰ ਉਹ ਲੋਕ ਜਿਨ੍ਹਾਂ ਦੇ ਨਾਲ ਇਹ ਵਾਪਰਿਆ, ਉਹਨਾਂ ਦੇ ਅੰਦਰ ਇੱਕ ਐਸਾ ਡਰ ਪਾ ਦਿੱਤਾ ਗਿਆ ਕਿ ਉਹਨਾਂ ਨੇ ਆਪਣੇ ਉਜੜਨ ਦੀ ਕਿਸੇ ਨੂੰ ਗੱਲ ਵੀ ਨਹੀਂ ਦੱਸੀ ਕਿ ਅਗਰ ਅਸੀਂ ਗੱਲ ਦੱਸਣੇ ਆ ਤਾਂ ਸ਼ਾਇਦ ਇਹਦਾ ਕੁਝ ਹੋਰ ਮਤਲਬ ਲਿਆ ਜਾਵੇ। ਲੇਕਿਨ ਇਹ ਤਾਂ ਬਾਅਦ ਦੇ ਵਿੱਚ ਵੇੜਾ ਇਹ ਆਇਆ, ਸੋਸ਼ਲ ਮੀਡੀਆ ਦਾ ਵੇੜਾ ਆਇਆ, ਉਹਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਜਾਣਿਆ। ਮਿਸਾਲ ਦੇ ਤੌਰ ਤੇ ਪੰਜਾਬੀ ਪ੍ਰਚਾਰ ਤੋਂ ਮੈਂ ਜਾਂ ਇਸ ਤਰੀਕੇ ਨਾਲ ਖਿਆਮ ਚੌਹਾਨ, ਦੇਸੀ ਇਨਫੋਟੇਨਰ ਜਾਂ ਪੰਜਾਬੀ ਲਹਿਰ ਦੇ ਜਿਤਨੇ ਲੋਕ ਹੋਏ, ਇਹ ਜਿਹੜੇ ਬਜ਼ੁਰਗਾਂ ਨੂੰ ਮਿਲੇ ਤੇ ਉਹ ਅਸਲ ਸੱਚ ਸਾਹਮਣੇ ਆਇਆ। ਇੱਕ ਸੀ ਨਿਸਾਬੀ ਸੱਚ, ਅਕੈਡਮਿਕ ਸੱਚ ਜਿਹੜਾ ਇਹਨਾਂ ਸਟੇਟਾਂ ਨੇ ਬਣਾਇਆ ਸੀ, ਇੱਕ ਸੀ ਰੀਅਲ ਸੱਚ ਜਿਹੜਾ ਲੋਕਾਂ ਦੇ ਅੰਦਰ ਇੱਕ ਸੀ। ਉਹ ਦਰਦ ਜਿਹੜਾ ਸੀ ਉਹ ਸਾਹਮਣੇ ਆਇਆ, ਔਰ ਉਹ ਦਰਦ ਅਜੇ ਵੀ ਉਹ ਅੱਗੇ ਨਸਲ ਦਰ ਨਸਲ ਜਿਹੜਾ ਹੈ ਉਹ ਅੱਗੇ ਤੁਸੀਂ ਕਹਿ ਲਓ ਕਿ ਉਹ ਟ੍ਰਾਂਸਫਰ ਹੋ ਰਹੀ ਹੈ। ਇਸ ਦਾ ਖੁੱਲ੍ਹ ਕੇ ਗੱਲ ਹੋ ਜਾਣੀ ਚਾਹੀਦੀ ਹੈ।
ਔਰ ਇਹ ਕਦੋਂ ਹੋਏਗੀ ਦੋਨੋਂ ਸਟੇਟਾਂ ਵੱਲੋਂ? ਮੈਂ ਤੇ ਕਹਿਣਾ ਹਾਂ ਕਿ ਉਸ ਸਟੇਟ ਦੇ ਅੰਦਰ ਜਿਹੜੇ ਇਹ ਕਤਲਾਮ ਹੋਇਆ ਹੈ, ਇੱਕ ਦੂਸਰੇ ਤੋਂ ਇਹ ਮਾਫੀ ਮੰਗ ਲੈਣ। ਅੱਜ ਵੀ ਬੇਸ਼ੱਕ 72-73 ਸਾਲ ਗੁਜ਼ਰ ਚੁੱਕਾ ਹੈ, ਔਰ ਅੱਗੇ ਨਵੇਂ ਆਪਣੀਆਂ ਰਾਹਾਂ ਲੱਭਣ। ਇੰਡੀਆ ਔਰ ਪਾਕਿਸਤਾਨ ਆਪਣੀਆਂ ਸਰਹੱਦਾਂ ਇਹ ਇੰਜ ਕਾਇਮ ਰਹਿਣ, ਬੇਸ਼ੱਕ ਇਹ ਰਹਿਣ, ਕਿਉਂਕਿ ਇਹਨਾਂ ਸਰਹੱਦਾਂ ਦੇ ਹੁਣ ਇਹਨਾਂ ਦੇ ਕੋਈ ਕੁਐਸਚਨ ਉਹ ਅਸੀਂ ਨਹੀਂ ਕਰ ਸਕਦੇ। ਤੇ ਅੱਗੇ ਥੋੜਾ ਜਿਹਾ ਇਹ ਹੋਵੇ ਕਿ ਜਿਹੜੇ ਉਧਰ ਬੈਠੇ ਨੇ ਇੱਧਰ ਬੈਠੇ ਨੇ। ਮਿਸਾਲ ਤੌਰ ਤੇ ਅਜੇ ਵੀ ਬਜ਼ੁਰਗ ਇੱਥੇ ਮੇਰੇ ਕੋਲ ਪਿਛਲੇ ਦਿਨੋਂ ਕਿ ਮੈਨੂੰ ਮਿਲੇ, 84-85 ਸਾਲ ਉਹਨਾਂ ਦੀ ਏਜ ਸੀ, ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦੀ ਖਾਹਿਸ਼ ਸਭ ਤੋਂ ਵੱਡੀ ਕੀ ਹੈ? ਤੇ ਉਹਨਾਂ ਨੇ ਕਿਹਾ ਮੈਂ ਜਲੰਧਰ ਆਪਣੇ ਪਿੰਡ ਜਾਣਾ ਚਾਹੁੰਦਾ ਹਾਂ। ਉੱਥੇ ਆਉਂਦੇ ਹੋਏ ਨਾ ਮੈਂ ਕਬਰ ਦੇ ਵਿੱਚ ਕੁਰਾਨ ਜੀ ਦੱਬ ਕੇ ਆਇਆ ਸੀ, ਇਸ ਵਜ੍ਹਾ ਤੋਂ ਕਿ ਇਹਦੀ ਬੇਹੁਰਮਤੀ ਨਾ ਹੋਵੇ। ਉਹ ਮੇਰੇ ਖਾਬ ਵਿੱਚ ਆਉਂਦਾ ਕਿ ਉਹ ਕਬਰ, ਮੈਂ ਉਹ ਕਬਰ ਜਾ ਕੇ ਸਿਰਫ ਉਹ ਕੁਰਾਨ ਜੀ ਉੱਥੇ ਮੈਂ ਦੇਖਣਾ ਚਾਹੁੰਦਾ ਹਾਂ। ਤੇ ਇਸ ਤਰੀਕੇ ਦੀਆਂ ਸਟੋਰੀਜ਼ ਬੇਸ਼ੁਮਾਰ ਸਟੋਰੀਜ਼ ਹਨ। ਸੋ ਥੋੜੀ ਜਿਹੀ ਖੁੱਲ੍ਹ ਜਿਹੜੀ ਹੈ ਉਹ ਦੇ ਦੇਣੀ ਚਾਹੀਦੀ ਹੈ, ਤਾਂ ਕਿ ਹੁਣ ਜਿਹੜਾ ਕੋਈ 80 ਸਾਲ ਦੇ ਲੋਕ ਹਨ ਉਹਨਾਂ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ। ਔਰ ਇਹ ਜੋ ਹੋਇਆ ਇਸ ਤੇ ਗੱਲ ਹੋ ਜਾਣੀ ਚਾਹੀਦੀ ਹੈ। ਕੌਮਾਂ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਚੀਜ਼ਾਂ, ਵੱਡੇ ਵੱਡੇ ਦੁਖਾਂਤ ਹੁੰਦੇ ਨੇ, ਇਸ ਤੋਂ ਬੇਸ਼ੱਕ ਵੱਡਾ ਦੁਖਾਂਤ ਨਹੀਂ ਹੈ। ਅੱਛਾ, ਦਾਦੀ ਜੀ ਦੇ ਬਾਰੇ ਜਦੋਂ ਇੱਥੋਂ ਵਾਪਸ ਚਲੇ ਜਾਂਦੇ ਨੇ, ਤੇ ਮੇਰਾ ਉਹਨਾਂ ਦੇ ਬਾਰੇ ਆਖਰੀ ਕੁਐਸਚਨ ਹੈ, ਫਿਰ ਮੈਂ ਡਾਇਰੈਕਟਲੀ ਤੁਹਾਡੇ ਨਾਲ ਗੱਲਬਾਤ ਕਰਾਂਗਾ। ਫਿਰ ਬਾਅਦ ਦੇ ਵਿੱਚ ਉਹਨਾਂ ਦੀ ਕੀ ਫੀਲਿੰਗ ਸੀ? ਕਿਆ ਯਾਦ ਕਰਦੇ ਸੀ ਪੁਰਾਣਾ ਉਹ ਇੱਕ ਲਿੰਕ ਕਰਕੇ, ਪਿਛਲੇ ਵੇਲੇ ਨੂੰ ਅੱਜ ਦੇ ਵੇਲੇ ਲਿੰਕ ਕਰਕੇ ਕਿਵੇਂ ਉਹ ਫਿਰ ਦੇਖਦੇ ਸੀ ਜਦੋਂ ਵਾਪਸ ਤੁਸੀਂ ਗਏ? ਜੀ, ਉਹ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਉਹ ਜਾ ਕੇ ਫਿਰ ਕਹਿ ਲਓ ਵੀ ਉਹ ਮੌਜੂਦਾ ਪਾਕਿਸਤਾਨ ਦੇ ਕਹਿ ਲਓ ਵੀ ਜਿੱਦਾਂ ਨਹੀਂ ਹੁੰਦਾ ਇਨਫਲੂਐਂਸਰ, ਆਪਣੇ ਮੁਹੱਲੇ 'ਚ ਉਹ ਬਣ ਗਏ, ਜਾ ਕੇ ਲੋਕਾਂ ਨੂੰ ਦੱਸਣ ਲੱਗ ਪਿਆ ਇੰਡੀਆ ਜਾ ਕੇ ਕਿ ਮੈਂ ਤਾਂ ਇੱਦਾਂ ਦਾ ਮੇਰਾ ਸਵਾਗਤ ਹੋਇਆ, ਇੱਦਾਂ ਮੈਂ ਲੋਕਾਂ ਨੂੰ ਜਾ ਕੇ ਮਿਲੀ ਹਾਂ। ਤੇ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ ਸੀ ਉੱਥੇ ਇੰਡੀਅਨ ਮੀਡੀਆ ਨੇ ਵੀ ਆ ਕੇ ਰਿਕਾਰਡ ਕੀਤੀਆਂ, ਔਰ ਬਾਰ-ਬਾਰ ਉਹ ਇਹੀ ਗੱਲ ਕਰੀ ਗਏ ਕਿ ਮਤਲਬ ਮੇਰੀ ਜ਼ਿੰਦਗੀ ਦਾ ਕਿ ਬੈਸਟ, ਉਹਨਾਂ ਨੇ ਉਹਦੇ ਸ਼ਬਦ ਇਹ ਸੀਗੇ ਕਿ ਮੈਨੂੰ ਇਹ ਤੋਂ ਵਧੀਆ ਸਮਾਂ ਕੋਈ ਨਹੀਂ ਜਦੋਂ ਮੈਂ ਆਪਣੇ ਘਰ ਵਿਹੜੇ ਜਾ ਕੇ ਪੈਰ ਪਾਇਆ। ਤੇ ਇਹੀ ਗੱਲ ਕਰਦਿਆਂ ਮਤਲਬ ਹੁਣ ਜਦੋਂ ਪਿਛਲੇ ਸਾਲ ਪੂਰੇ ਹੋਏ ਨੇ, ਮਤਲਬ ਇਹੀ ਗੱਲ ਜਿਹੜੀ ਉਹਨਾਂ ਦੇ ਕਹਿ ਲਓ ਵੀ ਬੁੱਲਾਂ ਤੇ ਸੀ। ਹਾਲੇ ਵੀ ਉਹ ਆਪਣਾ ਜਿਹੜਾ 100ਵਾਂ ਜਨਮ ਦਿਨ ਹੈ ਉਹਨਾਂ ਦਾ ਹੁਣ ਹੋਣਾ ਸੀਗਾ ਇਸ ਸਾਲ, ਉਹ ਚਾਹੁੰਦੇ ਸੀ, ਮੇਰੇ ਨਾਲ ਗੱਲ ਹੋਈ ਵੀ ਸੀ, ਪਲਾਨ ਵੀ ਸੀ ਕਿ ਬੀਬੀ ਜੀ ਆਪਾਂ ਜਾ ਕੇ ਫਿਰ ਪਾਕਿਸਤਾਨ ਤੁਹਾਡੇ ਘਰ ਜਾ ਕੇ, ਈਵਨ ਮੈਂ ਪਾਕਿਸਤਾਨ ਦੇ ਕੁਝ ਦੋਸਤਾਂ ਨੂੰ ਇਹ ਕਿਹਾ ਹੋਇਆ ਸੀ ਵੀ ਆਪਾਂ ਜਿਹੜਾ ਢੋਲ ਢਮੱਕੇ ਨਾਲ ਬੀਬੀ ਜੀ ਦਾ ਜਨਮ ਦਿਨ ਹੈ ਪਾਕਿਸਤਾਨ 'ਚ ਮਨਾਉਣਾ, ਜਿਹੜਾ 100ਵਾਂ ਜਿਹੜੀ ਸੈਂਚੁਰੀ ਹੋਣੀ ਹੈ ਪਾਕਿਸਤਾਨ 'ਚ ਕਰਨੀ ਹੈ। ਸੋ ਉਹ ਮੌਕਾ ਤਾਂ ਨਹੀਂ ਮਿਲ ਸਕਿਆ, ਪਰ ਮੇਰਾ ਮਤਲਬ ਕਿ ਜਾ ਕੇ ਵੀ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਖੁਸ਼ੀ ਨਾਲ ਲਿਆ ਕਿ ਮੈਂ ਉਹਨਾਂ ਦੇ ਵਿੱਚੋਂ ਆ ਕਿ ਜਿਹਨੂੰ ਜਾ ਕੇ ਪਾਕਿਸਤਾਨ ਦੁਬਾਰਾ ਜਾਣ ਦਾ ਜਿਹੜਾ ਮੌਕਾ ਮਿਲਿਆ, ਔਰ ਇੰਨਾ ਵਧੀਆ ਉਹਨਾਂ ਦਾ ਜਿਹੜਾ ਸੀ ਉਹ ਵੈਲਕਮ ਉੱਥੇ ਹੋਇਆ। ਅੱਛਾ ਡਾਕਟਰ ਸਾਹਿਬ, ਤੁਸੀਂ ਪਾਕਿਸਤਾਨ ਬਹੁਤ ਆਉਂਦੇ ਹੋ, ਲਹਿੰਦੇ ਪੰਜਾਬ ਕਵੀਏ, ਪਾਕਿਸਤਾਨ ਕਵੀਏ, ਬਹੁਤ ਜ਼ਿਆਦਾ ਆਉਣਾ ਜਾਣਾ। ਕੀ ਇੱਥੇ ਰੱਖਿਆ? ਕੀ ਲੱਭਣ ਆਉਂਦੇ ਹੋ? ਕੀ ਖੋਜਦੇ ਹੋ? ਕੀ ਮੁਹੱਬਤ ਦਾ ਰਿਸ਼ਤਾ ਹੈ? ਕਿਹੜੀਆਂ ਉਹ ਪੀਂਘਾਂ ਹਨ ਜਿਹੜੀਆਂ ਪਾਉਣਾ ਚਾਹੁੰਦੇ ਹੋ? ਇਹ ਕੀ ਉਹ ਕਿਹੜਾ ਲੱਭਣਾ ਚਾਹੁੰਦੇ ਹੋ? ਕੋਈ ਸਾਡੇ ਜਾਣਨ ਵਾਲਿਆਂ ਨੂੰ ਦੱਸੋ। ਜੀ ਬਿਲਕੁਲ, ਦੇਖੋ ਹੁਣ ਮੈਂ ਅਮਰੀਕਾ 'ਚ ਰਹਿਣਾ, ਤੁਹਾਡਾ ਕੁਐਸਚਨ ਬਿਲਕੁਲ ਸਹੀ ਹੈ, ਤੇ ਮੈਂ ਸ਼ਾਇਦ ਇਹਦਾ ਸਹੀ ਆਨਸਰ ਆਪਣੇ ਵੱਲੋਂ ਦੇ ਵੀ ਨਾ ਪਾਵਾਂ, ਖੁਦ ਪਤਾ ਨਹੀਂ ਹੁੰਦਾ, ਪਰ ਮੇਰਾ ਖਿਆਲ ਹੈ ਕਿ ਇਹ ਮੇਰੀ ਹੁਣ ਰੂਹ ਦੀ ਖੁਰਾਕ ਬਣ ਚੁੱਕਾ। ਮਤਲਬ ਸਾਰਾ ਦਿਨ ਆਪਾਂ ਕੰਮ ਕਰਦੇ ਹਾਂ, ਪੈਸੇ ਕਮਾਉਂਦੇ ਹਾਂ, ਘਰ ਗ੍ਰਸਤੀ ਚਲਾਉਂਦੇ ਹਾਂ, ਪਰ ਕੁਝ ਤੁਹਾਡੀ ਜਿਹੜੀ ਲਾਈਫ ਦੇ ਵਿੱਚ ਕੋਈ ਹੌਬੀ ਬਣ ਜਾਂਦੀ ਹੈ। ਮੇਰੀ ਹੌਬੀ ਇਹ ਬਣ ਚੁੱਕੀ ਹੈ ਕਿ ਪਾਕਿਸਤਾਨ ਦੇ ਔਰ ਇੰਡੀਆ ਦੇ ਜਿਹੜੇ ਸਬੰਧ ਨੇ ਉਹਨਾਂ ਨੂੰ ਇਹ ਜਿਹੜਾ ਸਿੱਖ ਇਤਿਹਾਸ ਹੈਗਾ ਪਾਕਿਸਤਾਨ, ਉਹਦੇ ਜ਼ਰੀਏ ਬਿਹਤਰ ਬਣਾਉਣ ਦੇ ਲਈ ਮੈਂ ਕੁਝ ਕੰਟਰੀਬਿਊਸ਼ਨ ਆਪਣੀ ਜਿਹੜੀ ਕਰ ਸਕਾਂ। ਸੋ ਇਹ ਇੱਕ ਮੁਹਿੰਮ ਨੂੰ ਲੈ ਕੇ ਮੈਂ ਪਿਛਲੇ 12 ਸਾਲਾਂ ਤੋਂ ਚੱਲਿਆ ਹੋਇਆ, ਔਰ ਇਨਸ਼ਾਅੱਲਾ ਰੱਬ ਵੱਲੋਂ ਬਹੁਤ ਮਿਹਰ ਹੈ ਕਿ ਜਿੰਨਾ ਸੋਚਿਆ ਸੀ ਉਸ ਤੋਂ ਬਹੁਤ ਜ਼ਿਆਦਾ ਹੀ ਵਧੀਆ ਕੰਮ ਹੋਇਆ ਹੈ। 2015 ਤੱਕ ਜਦੋਂ ਸੋਸ਼ਲ ਮੀਡੀਆ ਪਪੂਲਰ ਨਹੀਂ ਸੀ, ਉਦੋਂ ਮੇਰੇ ਲਈ ਕੰਮ ਕਾਫੀ ਮੁਸ਼ਕਿਲ ਸੀ। ਉੱਥੇ ਦੀ ਲੋਕਲ ਅਖਬਾਰਾਂ 'ਚ ਮੈਂ ਐਡ ਦੇ ਕੇ ਸਿੰਧ, ਕਰਾਚੀ, ਬਲੋਚਿਸਤਾਨ, ਖੈਬਰ ਪਖਤੂਨਖਵਾ, ਕਸ਼ਮੀਰ ਤੱਕ ਦੇ ਏਰੀਆ 'ਚ ਵੀ ਫੋਟੋਗ੍ਰਾਫੀ ਰਿਸਰਚ ਵਗੈਰਾ ਜਿਹੜੀ ਉਹ ਕਰਵਾਉਂਦਾ ਸੀਗਾ ਬਾਏ ਫ੍ਰੀਲੈਂਸਰਸ। ਪਰ ਜਦੋਂ ਦਾ ਸੋਸ਼ਲ ਮੀਡੀਆ ਸ਼ੁਰੂ ਹੋਇਆ, ਇੰਨੇ ਦੋਸਤ ਜ਼ਿਆਦਾ ਬਣ ਗਏ ਨੇ। ਹੁਣ ਤਾਂ ਮੈਂ ਜਦੋਂ ਪਾਕਿਸਤਾਨ ਆਉਣਾ, ਉੱਥੇ ਹੋਟਲ 'ਚ ਵੀ ਕਦੀ ਰਹਿਣ ਦੀ ਲੋੜ ਨਹੀਂ ਮਹਿਸੂਸ ਹੁੰਦੀ, ਇਹਨੇ ਦੋਸਤ ਹੀ ਘਰਾਂ 'ਚ ਜਿਹੜੇ ਹੈਗੇ ਇਨਵਾਈਟ ਕਰਦੇ ਆ। ਸੋ ਉਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ, ਮੈਨੂੰ ਇਹ ਪਤਾ ਹੈ, ਮੈਂ ਇਹ ਮੰਨ ਕੇ ਚੱਲਦਾ ਕਿ ਇੱਕ ਨਾ ਇੱਕ ਦਿਨ ਇੰਡੀਆ ਔਰ ਪਾਕਿਸਤਾਨ ਦੇ ਸੰਬੰਧ ਸੁਧਰਨੇ ਆ। ਆਪਣੇ ਜੀਂਦੇ ਜੀ ਸੁਧਰਨ ਕਿ ਨਹੀਂ ਸੁਧਰਨ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ, ਪਰ ਇੱਕ ਨਾ ਇੱਕ ਦਿਨ ਇਹਨਾਂ ਦੋ ਕੰਟਰੀਜ਼ ਨੇ ਵੀ ਯੂਰਪ ਵਾਂਗੂ ਲੜ ਕੇ ਆਪਣਾ ਨੁਕਸਾਨ ਕਰਵਾ ਕੇ ਮੁੜ ਕੇ ਇੱਕ ਦਿਨ ਜਿਹੜੇ ਹੈਗੇ ਬਾਰਡਰਸ ਖੋਲਣੇ ਆ। ਪੋਲੀਟੀਕਲ ਬਾਉਂਡਰੀਜ਼ ਇਦਾਂ ਹੀ ਰਹਿਣਗੀਆਂ ਜਿੱਦਾਂ ਤੁਸੀਂ ਕਿਹਾ, ਪਰ ਘੱਟੋ ਘੱਟ ਲੋਕਾਂ ਦਾ ਆਵਾਜਾਈ ਸ਼ੁਰੂ ਹੋਏਗੀ। ਮੈਨੂੰ ਇਹ ਹੈ ਵੀ ਜਦੋਂ ਲੋਕੀ ਆਉਣ, ਜਿਹੜੇ ਸਿੱਖ ਫੈਮਿਲੀ ਸੀ ਉਹ ਇੰਨਾ ਕੁਝ ਪਿੱਛੇ ਤਕੜਾ ਵਿਰਸਾ ਉਹਨਾਂ ਨੇ ਛੱਡਿਆ ਹੋਇਆ, ਉਹਦੀ ਮੈਂ ਬਕਾਇਦਾ ਨਿਸ਼ਾਨਦੇਹੀ ਕਰਕੇ, ਉਹਦੇ ਬਕਾਇਦਾ ਲੈਟੀਟਿਊਡ ਲੌਂਗੀਟਿਊਡ ਲਾ ਕੇ ਉਹਨੂੰ ਇਦਾਂ ਦਾ ਕੋਈ ਡਾਕੂਮੈਂਟ 'ਚ ਪੇਸ਼ ਕਰ ਦੇਵਾਂ ਤਾਂ ਕਿ ਉਹਦੇ ਉੱਤੇ ਜਿਹੜੀ ਕਿ ਹਾਇਰ ਸਟੱਡੀ ਜਿਹੜੀ ਹੈ ਰਿਸਰਚ ਹੋ ਸਕੇ। ਔਰ ਇਨ ਦਾ ਮੇਨ ਟਾਈਮ, ਕਿਉਂਕਿ ਹਲੇ ਪਤਾ ਨਹੀਂ ਇਹ ਗੱਲ 10 ਸਾਲਾਂ ਨੂੰ ਹੋਣੀ ਹੈ, 5 ਮਹੀਨਿਆਂ ਨੂੰ ਹੋਣੀ ਹੈ, 20 ਸਾਲਾਂ ਨੂੰ ਹੋਣੀ ਹੈ, ਮੈਂ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਇਹ ਜਿਹੜੀਆਂ ਬਿਲਡਿੰਗਸ ਹੈਗੀਆਂ
ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇੱਕ ਜਿਹੜੀ ਆਪਣੀ ਸਕਰੀਨ ਸ਼ੇਅਰ ਕਰਕੇ ਇੱਕ ਚੀਜ਼ ਦਿਖਾਉਣਾ ਚਾਹੁੰਦਾ। ਜੀ ਪਲੀਜ਼, ਜੀ ਪਲੀਜ਼। ਜੀ ਉੱਥੇ ਮੇਰੇ ਖਿਆਲ ਤੁਹਾਡੇ ਵੱਲੋਂ ਉਹ ਸਕਰੀਨ ਸ਼ੇਅਰਿੰਗ ਦਾ ਆਪਸ਼ਨ ਮੈਨੂੰ ਔਨ ਕਰਨੀ ਪੈਣੀ, ਨਹੀਂ ਤਾਂ ਇਟਸ ਓਕੇ। ਮੈਂ ਦੱਸਦਾ ਕਿ ਜਿਹੜੀ ਆਪਣੀ ਕਿਤਾਬ ਹੈਗੀ ਆ ਉਹਦੇ ਵਿੱਚ ਜੇ ਆਪਾਂ ਪਿਛਲੇ ਪੇਜ ਤੋਂ ਸਟਾਰਟ ਕਰੀਏ ਇੰਡੈਕਸ ਤੋਂ, ਹੁਣ ਨਾਮ ਤੇ ਹੈਗਾ ਬੁੱਕ ਦਾ ਸਿੱਖ ਹੈਰੀਟੇਜ, ਪਰ ਮੈਂ ਆਪਣਾ ਜਿਹੜਾ ਹਰ ਕਿਤਾਬ ਦਾ ਇੱਕ ਚੈਪਟਰ ਹੈਗਾ ਆ ਉਹਦੇ ਵਿੱਚ ਮੁਸਲਿਮ ਕਰੈਕਟਰਸ ਜਾਂ ਕਹਿ ਲਓ ਕਿ ਪਾਕਿਸਤਾਨ ਦੇ ਪੁਰਾਣੇ ਜਿਹੜੇ ਹਿਸਟਰੀ 'ਚ ਜਿਹੜੇ ਤੁਸੀਂ ਆਮ ਆਪਣੀ ਕਿਤਾਬਾਂ 'ਚ ਕਰੈਕਟਰ ਪੜ੍ਹਦੇ ਹੋ ਉਹ ਇੰਨੇ ਜ਼ਿਆਦਾ ਮੋਤੀਆਂ ਵਾਂਗੂ ਬੁਣ ਦਿੱਤੇ ਨੇ ਨਾਲ, ਮਤਲਬ ਮਾਲਾ ਇਦਾਂ ਪਰੋ ਦਿੱਤੀ ਹੈ ਕਿ ਸਿੱਖ ਮੁਸਲਿਮ ਨਾਲ ਨਾਲ ਹਰੇਕ ਚੈਪਟਰ 'ਚ ਚੱਲਦਾ ਹੈ। ਤੇ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਹਿਸਟੋਰੀਅਨ ਨੇ ਉਹਨਾਂ ਨੂੰ ਹੁਣ ਕਿਤਾਬ ਪੜ੍ਹ ਕੇ ਲੱਗਦਾ ਹੈ ਕਿ ਅਸੀਂ ਤਾਂ ਨਾ ਬਿਲਡਿੰਗਸ ਦੇ ਕੋਲੋਂ ਇਹ ਸਮਝ ਕੇ ਲੰਘੀ ਜਾਂਦੇ ਸੀ ਕਿ ਤਾਂ ਨਾਨ ਇਸਲਾਮਿਕ ਜਾਂ ਗੈਰ ਮਜ਼ਹਬੀ ਬਿਲਡਿੰਗਸ ਨੇ, ਪਰ ਹੁਣ ਆਪਾਂ ਆਪਣੇ ਇਸ ਕੰਮ ਦੇ ਜ਼ਰੀਏ ਇਹਨਾਂ ਨੂੰ ਪਾਕਿਸਤਾਨ ਦੀ ਨੈਸ਼ਨਲ ਹੈਰੀਟੇਜ ਲੋਕਾਂ ਦੇ ਮਨ ਦੇ ਵਿੱਚ ਜਚਾਉਣ ਲਈ ਹਰੇਕ ਬਿਲਡਿੰਗ ਦੀ ਕੱਲੀ ਬਿਲਡਿੰਗ ਦੀ ਪਾਕਿਸਤਾਨ ਦੀ ਜਿਹੜੀ ਸਿੱਖ ਬਿਲਡਿੰਗ ਹੈਗੀ ਹੈ ਉਹਦੀ ਹਿਸਟਰੀ ਇਸ ਹਿਸਾਬ ਨਾਲ ਮੈਂ ਲਿਖੀ ਹੈ ਵਿਦ ਸਾਈਟੇਸ਼ਨ। 750 ਤੋਂ ਵੱਧ ਸਾਈਟੇਸ਼ਨ ਦਿੱਤੀਆਂ ਨੇ ਪੁਰਾਣੀਆਂ ਕਿਤਾਬਾਂ 'ਚੋਂ, ਜਿਨ੍ਹਾਂ 'ਚੋਂ ਬਹੁਤ ਜ਼ਿਆਦਾ ਫਾਰਸੀ ਔਰ ਉਰਦੂ ਦੀਆਂ ਕਿਤਾਬਾਂ ਨੇ ਜਾਂ ਮੁਗਲ ਸੋਰਸਿਸ ਨੇ, ਜਾਣ ਕੇ ਤਾਂ ਕਿ ਪਾਕਿਸਤਾਨ 'ਚ ਰਹਿਣ ਵਾਲੇ ਲੋਕਾਂ ਦਾ ਇਹ ਜਿਹੜਾ ਇੰਟਰਸਟ ਹੈਗਾ ਆ ਉਹ ਬਹੁਤ ਜ਼ਿਆਦਾ ਬਣਨ ਲੱਗੇ ਵੀ ਇਹ ਜਿਹੜਾ ਚੀਜ਼ਾਂ ਹੈਗੀਆਂ ਨੇ ਉਹ ਸਾਡੇ ਸਿਲੇਬਸ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਇਹ ਕੋਈ ਇਸਲਾਮ ਦੇ ਖਿਲਾਫ ਬਿਲਡਿੰਗਸ ਨਹੀਂ ਹੈਗੀਆਂ, ਇਹਨਾਂ ਚੋਂ ਤਾਂ ਸਾਨੂੰ ਸਰਬ ਸਾਂਝੀਵਾਲਤਾ ਦਾ ਜਿਹੜਾ ਸੁਨੇਹਾ ਮਿਲਦਾ ਹੈ। ਸੋ ਇਸ ਕਰਕੇ ਇਹ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਪਾਕਿਸਤਾਨ ਲੱਭਣ ਆਉਣਾ। ਤੇ ਜਿਹੜਾ ਹੁਣ ਮੇਰਾ ਰੀਸੈਂਟ ਟ੍ਰਿਪ ਸੀਗਾ ਉਹਦੇ 'ਚ ਮੈਂ ਹੁਣ ਇੱਕ ਹੋਰ ਕੰਮ ਨਵਾਂ ਐਡ ਕੀਤਾ ਕਿ ਜਿਹੜਾ ਲਿਟਰੇਚਰ 47 ਤੋਂ ਪਹਿਲਾਂ ਪਾਕਿਸਤਾਨ ਰਹਿ ਗਿਆ ਸੀ, ਭਾਵੇਂ ਸਾਡੇ ਉਹ ਹੋਲੀ ਸਕ੍ਰਿਪਚਰਸ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਦਸਮ ਗ੍ਰੰਥ ਨੇ, ਜਾਂ ਇਹੋ ਜਿਹਾ ਹੋਰ ਬਹੁਤ ਪੰਜਾਬੀ ਦਾ ਲਿਟਰੇਚਰ ਜਿਹੜਾ ਰਹਿ ਗਿਆ, ਪੰਜਾਬੀ ਗੁਰਮੁਖੀ ਦਾ ਬੇਸ਼ੁਮਾਰ ਹੈ ਪਾਕਿਸਤਾਨ ਦੇ ਵਿੱਚ, ਹਾਲੇ ਵੀ ਉਹਨਾਂ ਨੇ ਸੁੱਟਿਆ ਨਹੀਂ ਹੈ, ਭਾਵੇਂ ਵਰਤੋਂ 'ਚ ਨਹੀਂ ਹੈਗਾ, ਪੁਰਾਣੀਆਂ ਕੋਠੜੀਆਂ 'ਚ ਬੰਦ ਸੀ ਲਾਇਬ੍ਰੇਰੀਜ਼ 'ਚ। ਸੋ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦੀ ਸਾਫ਼ ਸੰਭਾਲ ਕਰਕੇ ਉਹਨਾਂ ਲਾਇਬ੍ਰੇਰੀਜ਼ ਦੇ ਵਿੱਚ ਹੀ ਪਿਆ ਹੋਵੇ, ਪਰ ਇੱਕ ਕਮਰਾ ਲੈ ਕੇ ਉਹਨਾਂ ਲਾਇਬ੍ਰੇਰੀਜ਼ ਸਾਹਿਬ ਤੋਂ ਪਰਮਿਸ਼ਨ ਲੈ ਕੇ ਮੈਂ ਇੱਕ ਕਮਰਾ ਉਸ ਲਾਇਬ੍ਰੇਰੀ ਦੇ ਵਿੱਚ ਉਹਨੂੰ ਵਧੀਆ ਟਿਕਾ ਰਿਹਾ, ਸਫਾਈ ਕਰਵਾ ਰਿਹਾ, ਉਹਦੀ ਕੈਟਾਲੋਗਿੰਗ ਕਰਵਾ ਰਿਹਾ ਪੂਰੀ, ਤਾਂ ਕਿ ਪਾਕਿਸਤਾਨ 'ਚ ਜਿੰਨਾ ਇਹ ਲਿਟਰੇਚਰ ਦਾ ਵਿਰਸਾ ਪਿਆ ਹੈ ਉਹਦਾ ਇੱਕ ਕੈਟਾਲੌਗ ਬਣਾ ਰਿਹਾ, ਤਾਂ ਕਿ ਜਿਹੜੇ ਰਿਸਰਚਰਸ ਹੈਗੇ ਆ ਭਾਵੇਂ ਇੰਡੀਆ ਤੋਂ ਹੋਣ, ਭਾਵੇਂ ਅਮਰੀਕਾ ਕੈਨੇਡਾ ਤੋਂ ਹੋਣ, ਉਹ ਆ ਕੇ ਪਾਕਿਸਤਾਨ ਸਿਰਫ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੀ ਨਾ, ਉਹਨਾਂ ਲਈ ਇੰਨੀਆਂ ਜ਼ਿਆਦਾ ਹੋਰ ਚੀਜ਼ਾਂ ਹੈਗੀਆਂ ਪਾਕਿਸਤਾਨ 'ਚ ਜਿਹੜੀਆਂ ਕਿ ਆਮ ਟਰਾਈਂਗ ਟੂ ਮੇਕ them connect with those things ਜਿਹੜੀਆਂ ਕਿ inaccessible ਸੀ ਪਹਿਲਾਂ। ਹੁਣ ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਮੈਂ ਐਕਸੈਸਿਬਲ ਬਣਾਵਾਂ। ਸੋ ਆਪਣੇ ਵੱਲੋਂ ਇੱਕ ਨਿਮਾਣੀ ਜੀ ਇਹ ਮੇਰੀ ਪਰਸਨਲ ਕੋਸ਼ਿਸ਼ ਹੈਗੀ।